ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਸਵਾਗਤ ਹੈ ਜੀ। ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਕੈਮਰਾਮੈਨ ਲਵੀ ਖੱਤਰੀ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਇਪਸਵਿਚ ਤੇ ਇਲਾਕਾ ਸਪਰਿੰਗਫੀਲਡ ਮਾਊਂਟੇਨ ਖੂਬਸੂਰਤ ਬਿਲਕੁਲ ਨਵਾਂ ਇਲਾਕਾ। ਤੇ ਅੱਜ ਇੱਥੇ SSCC ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 2 ਦਿਨਾਂ ਖੇਡ ਮੇਲੇ ਦਾ ਆਯੋਜਨ ਹੋ ਰਿਹਾ। ਪਹਿਲਾ ਦਿਨ 6 ਜੁਲਾਈ 2024 ਪਰਿਵਾਰ ਆ ਚੁੱਕੇ ਨੇ, ਖਿਡਾਰੀ ਆ ਚੁੱਕੇ ਨੇ, ਬੱਚੇ ਆ ਚੁੱਕੇ ਨੇ ਤੇ ਕੁਦਰਤ ਮਿਹਰਬਾਨ ਹੈ, ਬਹੁਤ ਖੂਬਸੂਰਤ ਮੈਦਾਨਾਂ ਦੇ ਵਿੱਚ ਖੂਬਸੂਰਤ ਗੇਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਵਾਲੀਬਾਲ ਤੇ ਸੌਕਰ ਦੇ ਮੁਕਾਬਲੇ ਹੋਣਗੇ ਤੇ ਕੱਲ੍ਹ ਨੂੰ ਐਥਲੈਟਿਕ ਦੇ ਮੁਕਾਬਲੇ ਹੋਣਗੇ ਤੇ ਬੱਚਿਆਂ ਦੀਆਂ ਕਾਫੀ ਜ਼ਿਆਦਾ ਐਥਲੈਟਿਕ ਬਣਗੀਆਂ ਤੁਹਾਡੇ ਸਨਮੁਖ ਹੋਣਗੀਆਂ। ਪ੍ਰਬੰਧ ਬਿਲਕੁਲ ਪੁਖਤਾ ਹੋ ਚੁੱਕੇ ਨੇ, ਲੰਗਰ ਦਾ ਪ੍ਰਬੰਧ ਹੋ ਚੁੱਕਾ ਹੈ, ਲਾਊਡ ਸਪੀਕਰ ਚੱਲ ਰਹੇ ਨੇ ਤੇ ਖਿਡਾਰੀ ਹੁਮ ਕੇ ਖੇਡਾਂ ਦੇ ਵਿੱਚ ਆ ਚੁੱਕੇ ਨੇ। ਤੁਹਾਡੇ ਨਾਲ ਬਣੇ ਰਹਾਂਗੇ ਜੀ, ਹੋਰ ਵੰਨਗੀਆਂ ਦੇ ਨਾਲ ਬਣੇ ਰਹੋ ਇੰਡੋਸ ਟੀਵੀ। ਇਸ ਵਕਤ ਆ ਗੋਲਡ ਕੋਸਟ ਪੰਜਾਬੀ ਕਲੱਬ ਸੌਕਰ ਟੀਮ ਦੇ ਨਾਲ ਖੜੇ ਹਾਂ ਜੀ। ਮੈਚ ਦੇ ਲਈ ਬਿਲਕੁਲ ਤਿਆਰ ਨੇ। ਨੀਲੀਆਂ ਜਿਹੀਆਂ ਜਰਸੀਆਂ ਦੇ ਵਿੱਚ ਨੇ। ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕਿੰਨਵਾਂ ਮੈਚ ਹੈ ਤੇ ਕਿਸ ਤਰ੍ਹਾਂ ਦੀ ਪਰਫਾਰਮੈਂਸ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਹਾ ਹੁਣ ਤੱਕ ਦਾ ਸਫ਼ਰ ਇਸ ਟੂਰਨਾਮੈਂਟ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਸਪਰਿੰਗਫੀਲਡ ਫੁੱਟਬਾਲ ਕਲੱਬ ਦਾ ਇੱਥੇ ਟੂਰਨਾਮੈਂਟ ਖੇਡਣ ਵਾਸਤੇ ਆਏ ਹਾਂ। ਬੜਾ ਸੋਹਣਾ ਆਰਗੇਨਾਈਜ਼ ਕੀਤਾ ਇਹਨਾਂ ਜੀ। ਸਾਡੀ ਗੋਲਡ ਕੋਸਟ ਪੰਜਾਬੀ ਕਲੱਬ ਅਸੀਂ ਦੂਜਾ ਮੈਚ ਖੇਡ ਰਹੇ ਹਾਂ। ਫਸਟ ਮੈਚ ਅਸੀਂ ਵਿਨ ਕੀਤਾ ਤੇ ਬੜਾ ਵਧੀਆ ਵੈਦਰ ਹੈ, ਇੰਜੋਏ ਕਰ ਰਹੇ ਹਾਂ ਪੂਰਾ ਜੀ। ਤੇ ਬਹੁਤ ਵਧੀਆ ਆਰਗੇਨਾਈਜ਼ ਕੀਤਾ। ਤਾਂ ਮੈਂ ਸਾਰੇ ਜਿੰਨੇ ਵੀ ਇਹਨਾਂ ਦੇ ਮੈਂਬਰਸ ਨੇ ਉਹਨਾਂ ਨੂੰ ਕੰਗਰੈਚੁਲੇਸ਼ਨ ਕਹਿੰਦਾ ਵੀ ਬਹੁਤ ਸੋਹਣਾ ਤੁਸੀਂ ਅਰੇਂਜਮੈਂਟ ਕੀਤਾ ਵਾ। ਤੇ ਸਾਰੇ ਜਣੇ ਹੋਰ ਵੀ ਆਓ ਤੇ ਆ ਕੇ ਰੌਣਕ ਵਧਾਓ। ਬਹੁਤ ਸੋਹਣੇ ਮੈਚ ਹੋ ਰਹੇ ਆ, ਸਾਰੇ ਜਣੇ ਇੰਜੋਏ ਕਰ ਰਹੇ ਆ। ਥੈਂਕ ਯੂ ਵੈਰੀ ਮੱਚ ਜੀ। ਦੂਸਰੇ ਪਾਸੇ ਟੀਮ ਜਿਨ੍ਹਾਂ ਦੇ ਨਾਲ ਸਖਤ ਮੁਕਾਬਲਾ ਗੋਲਡ ਕੋਸਟ ਦਾ ਹੋਣਾ ਹੈ, BPCC ਬ੍ਰਿਸਬਨ ਪੰਜਾਬੀ ਕਮਿਊਨਿਟੀ ਕਲੱਬ ਦੀ ਟੀਮ ਦੇ ਪਲੇਅਰ ਵੀ ਸਾਡੇ ਨਾਲ ਸ਼ਮੂਲੀਅਤ ਕਰ ਚੁੱਕੇ ਨੇ। ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਸਫ਼ਰ ਰਿਹਾ। ਬਹੁਤ ਵਧੀਆ ਸਫ਼ਰ ਰਿਹਾ, ਬਹੁਤ ਵਧੀਆ ਟੂਰਨਾਮੈਂਟ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਮੈਨੇਜਮੈਂਟ ਦਾ ਜੋ ਕਿ ਇੰਨਾ ਵਧੀਆ ਉਪਰਾਲਾ ਕਰ ਰਹੇ ਨੇ ਆਪਣੀ ਪੰਜਾਬੀ ਕਮਿਊਨਿਟੀ ਲਈ। ਅਸੀਂ ਧੰਨਵਾਦ ਕਰਦੇ ਹਾਂ ਸਪਰਿੰਗਫੀਲਡ ਕਲੱਬ ਦਾ। ਸ਼ੁਕਰੀਆ ਜੀ। ਇਸ ਵਕਤ ਅਸੀਂ ਲੰਗਰ ਦੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਟੂਰਨਾਮੈਂਟ ਦੇ ਵਿੱਚ ਬਰਾਜਮਾਨ ਨਾ ਸਿੰਘ ਸਾਹਿਬਾਨ ਉਹਨਾਂ ਦੇ ਨਾਲ ਕਲੱਬ ਵੱਲੋਂ ਲੰਗਰ ਅਟੁੱਟ ਚੱਲ ਰਿਹਾ ਜੀ। ਗੱਲਬਾਤ ਕਰਦੇ ਹਾਂ ਜੀ। ਹਾਂਜੀ, ਤੁਹਾਡਾ ਨਾਮ ਜੀ? ਇਕਬਾਲ ਸਿੰਘ ਜੀ ਮੇਰਾ ਨਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਇੱਥੇ ਕਲੱਬ ਵਿੱਚ ਇਕੱਠੇ ਹੋਏ ਬਰਾਜਮਾਨ। ਲੰਗਰ ਦੀ ਸੇਵਾਵਾਂ ਚੱਲਦੀ ਆ, ਚਾਹ ਪਕੌੜੇ ਬਰੈਡ ਵਗੈਰਾ ਬੇਸਣ ਬਰਫੀ ਚੱਲਦੀ। ਮਹਾਰਾਜ ਦੀ ਕਿਰਪਾ ਆ ਜੀ। ਬਾਕੀ ਕਮੇਟੀ ਦਾ ਬਹੁਤ ਸੰਯੋਗ ਹੈਗਾ ਆ। ਲੈ ਸਾਰੇ ਰਲ ਮਿਲ ਕੇ ਭਰਾ ਕਰਦੇ ਇੱਥੇ ਸੇਵਾ, ਬਹੁਤ ਪ੍ਰੇਮ ਭਾਵਨਾ ਨਾਲ ਕੰਮ ਚੱਲਦਾ ਆ। ਬਾਕੀ ਅਸੀਂ ਤਾਂ ਪੰਜਾਬ ਤੋਂ ਆਏ ਇੱਥੇ ਟੂਰਿਸਟ, ਇੱਥੇ ਸੇਵਾ ਕਰਦੇ। ਅਸੀਂ ਕਿਹਾ ਚਲੋ ਮਨ ਭਾਵਨਾ ਸਾਨੂੰ ਵੀ ਸੱਦਿਆ, ਇੱਥੇ ਆਓ ਲਵੀ ਲੰਗਰ ਕਰੋ। ਨਾਲੇ ਇੱਕ ਜੀ ਲੱਗਾ ਰਹਿੰਦਾ, ਇੱਕ ਸੰਗਤ ਮਿਲਦੀ ਪਿਆਰ ਦੇ ਨਾਲ, ਬਹੁਤ ਹੀ ਮੌਕਾ ਮਿਲਦਾ ਆ ਜੀ। ਬਿਲਕੁਲ ਜੀ, ਬਹੁਤ ਹੀ ਸੋਹਣੇ ਵਿਚਾਰ ਕੇ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਆ ਤੇ ਨਾਲ ਜੀ ਲੱਗਿਆ ਰਹਿੰਦਾ ਤੇ ਨਾਲੇ ਸੇਵਾ ਕਰਨ ਦਾ ਮੌਕਾ ਮਿਲਦਾ। ਜਿਹੜਾ 2 ਦਿਨਾਂ ਦਾ ਖੇਡ ਮੇਲਾ ਜੀ, ਯਕੀਨਨ ਕੱਲ੍ਹ ਨੂੰ ਬਹੁਤ ਜ਼ਿਆਦਾ ਰਸ਼ ਹੋਏਗਾ ਕਿਉਂਕਿ ਬੱਚਿਆਂ ਨੇ ਜ਼ਿਆਦਾ ਸ਼ਮੂਲੀਅਤ ਕਰਨੀ, ਐਥਲੈਟਿਕ ਦੇ ਮੁਕਾਬਲੇ ਆ। ਕਿੱਦਾਂ ਲੱਗਦਾ ਕਿ ਅੱਜ ਕਿੰਨੀ ਕੁ ਸੰਗਤ ਭੁਗਤੇਗੀ ਤੇ ਕੱਲ੍ਹ ਤੱਕ ਕਿੰਨੀ ਕੁ ਹੋਰ ਭੁਗਤ ਜਾਏਗੀ? ਅੱਜ 1,500 ਸੰਗਤ ਆਈ ਆ ਤੇ ਕੱਲ੍ਹ ਨੂੰ 5,000 ਦੇ ਗੇੜ 'ਚ ਹੋਣੀ ਆ। ਕੱਲ੍ਹ ਨੂੰ ਬਹੁਤ ਹੀ ਜ਼ਿਆਦਾ ਕੰਮ ਆ। ਸਾਰੀ ਸੰਗਤ ਮਿਲ ਕੇ ਸ਼ਾਮ ਨੂੰ ਤਿਆਰ ਕਰੂਗੀ ਜੋ ਵੀ ਲੰਗਰ ਪਾਣੀ। ਸਵੇਰ ਨੂੰ ਤਿਆਰ ਕਰਾਂਗੇ, ਉਹ ਚਾਹ ਪਾਣੀ ਦਾ ਪ੍ਰੋਗਰਾਮ ਰਾਤ ਨੂੰ ਕਰਾਂਗੇ। ਬਾਕੀ ਸਾਰਾ ਰਲ ਮਿਲ ਕੇ ਸੰਗਤ ਦੇ ਹਿਸਾਬ ਦੇ ਨਾਲ ਹੀ ਹੋਣਾ, ਜੋ ਸੰਗਤ ਕਰੂਗੀ ਉਹੀ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਭਾ ਬ੍ਰਿਸਬਨ ਸਪੋਰਟਸ ਕਲੱਬ ਵਾਲੇ ਵੀ ਇਸ ਵਕਤ ਸ਼ਮੂਲੀਅਤ ਕਰ ਚੁੱਕੇ ਨੇ। ਕਹਿੰਦੇ 2 ਮੈਚ ਖੇਡ ਚੁੱਕੇ ਨੇ ਤੇ ਦੋਨੇ ਸ਼ਾਇਦ ਜਿੱਤੇ ਹੀ ਚੁੱਕੇ ਨੇ। ਜੇ ਹਿਸਾਬ ਨਾਲ ਉਹਨਾਂ ਨੇ ਐਨਕਾਂ ਲਾਈਆਂ ਪੱਕਿਆ ਜਿੱਤੇ ਹੀ ਹੋਣੇ ਆ। ਨਹੀਂ ਤਾਂ ਬਿਨਾਂ ਜਿੱਤੇ ਤੋਂ ਕਿੱਥੋਂ ਐਨਕਾਂ ਲੱਗਦੀਆਂ, ਬੰਦਾ ਉੱਤੇ ਜੇਬ 'ਚ ਪਾਉਂਦਾ ਰਹਿੰਦਾ। ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਇੱਥੇ ਰਿਹਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਇਹਨਾਂ ਲੱਗੇ ਨੇ। ਵੈਸੇ ਖੂਬਸੂਰਤ ਬਹੁਤ ਮੌਸਮ ਬਹੁਤ ਖੂਬਸੂਰਤ ਹੈ ਤਾਂ ਯਕੀਨਨ ਇਹਨਾਂ ਨੂੰ ਖੇਲਣ ਦਾ ਪੂਰਾ ਚਾਅ ਬਣਿਆ ਹੋਵੇਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਸਿੰਘ ਸਭਾ ਬ੍ਰਿਸਬਨ ਨੌਰਥ ਸਾਈਡ ਬ੍ਰਿਸਬਨ ਤੋਂ ਜਿਹੜਾ ਇਹ ਕਲੱਬ ਚਲਾ ਰਹੇ ਹਾਂ ਪਿਛਲੇ ਤਕਰੀਬਨ 8-9 ਸਾਲ ਤੋਂ। ਸੋ ਅੱਜ ਸਪਰਿੰਗਫੀਲਡ ਵਾਲਿਆਂ ਦੇ ਸੱਦੇ 'ਤੇ ਇੱਥੇ ਪਹੁੰਚੇ ਹਾਂ ਜੀ। ਬਿਲਕੁਲ ਬਹੁਤ ਵਧੀਆ ਪ੍ਰਬੰਧ ਹੈ, ਮੌਸਮ ਬੜਾ ਵਧੀਆ ਹੈ, ਸਾਰਾ ਕੁਛ ਵਧੀਆ, ਚਾਹ ਪਾਣੀ ਦਾ ਪ੍ਰਬੰਧ ਹੋਇਆ। 2 ਮੈਚ ਬਿਲਕੁਲ ਖੇਡ ਚੁੱਕੇ ਹਾਂ ਜੀ। ਚਲੋ ਹਾਰ ਜਿੱਤ ਤਾਂ ਹੁਣ ਚਲੋ ਮੈਂ ਨਹੀਂ ਦੱਸੂੰਗਾ ਤੁਹਾਨੂੰ ਇੱਥੇ ਤੇ ਵਧੀਆ ਹੋ ਗਿਆ ਦੋਨੋਂ। ਤੇ ਬਾਕੀ ਇਹ ਵੀ ਇਹ ਓਵਰ 40 ਦਾ ਤੇ ਓਪਨ ਦੇ ਜਿਹੜੇ ਮੈਚ ਅੱਜ ਸੀਗੇ, ਬਾਕੀ ਬੱਚਿਆਂ ਦੇ ਕੱਲ੍ਹ ਨੂੰ ਫਿਰ ਇੱਥੇ ਖੇਡਾਂਗੇ ਜੀ। ਸੋ ਵਧੀਆ ਪ੍ਰਬੰਧ ਹੈ ਜੀ ਬਿਲਕੁਲ। ਤੇ ਜਿਵੇਂ ਇੱਕ ਪਹਿਲਾ ਟੂਰਨਾਮੈਂਟ ਹੈ ਇਹਨਾਂ ਦਾ ਸਪਰਿੰਗਫੀਲਡ ਵਾਲਿਆਂ ਦਾ, ਉਸ ਹਿਸਾਬ ਨਾਲ ਬੜਾ ਸੋਹਣਾ ਅਰੇਂਜਮੈਂਟ ਕੀਤਾ ਹੈ।
ਤੇ ਵਧਾਈ ਹੈ ਪਾਤਰ ਆ ਸਾਰੀ ਕਮਿਊਨਿਟੀ ਉਹ ਸਪ੍ਰਿੰਗਫੀਲਡ ਦੀ ਪੰਜਾਬੀ ਕਮਿਊਨਿਟੀ ਜਿਹੜੀ ਵੀ ਹੈ ਇਹਨਾਂ ਦਾ ਬਹੁਤ ਸੋਹਣਾ ਉਪਰਾਲਾ ਹੈ ਜੀ। ਤੇ ਅੱਜ ਸਾਰੀ ਬ੍ਰਿਸਬਨ ਤੋਂ ਵੱਖ-ਵੱਖ ਕੋਨਿਆਂ ਤੋਂ ਕਮਿਊਨਿਟੀ ਜਿਹੜੀ ਇਕੱਠੀ ਕਰਕੇ ਇੱਥੇ ਲਿਆਂਦੀ ਆ ਤੇ ਅੱਜ ਇੱਕ ਜਗ੍ਹਾ ਤੇ ਇਕੱਠੇ ਹੋਏ ਆ ਸਾਰੇ। ਤੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਅੱਜ ਇੱਥੇ ਕਵਰੇਜ ਕਰਨ ਲਈ ਆਏ ਹੋ ਇਸ ਟੂਰਨਾਮੈਂਟ ਨੂੰ ਜੀ। ਧੰਨਵਾਦ ਬਹੁਤ ਬਹੁਤ ਜੀ, ਸ਼ੁਕਰੀਆ ਜੀ। ਇਸ ਵਕਤ ਵਾਲੀਬਾਲ ਦੀਆਂ ਗਰਾਊਂਡਾਂ ਦੇ ਵਿੱਚ ਪਹੁੰਚ ਚੁੱਕੇ ਹਾਂ। ਬਿਲਕੁਲ ਸੱਜੇ ਪਾਸੇ ਸਾਡੇ ਕੋਲ ਵਾਲੀਬਾਲ ਦੀਆਂ ਗਰਾਊਂਡਾਂ ਨੇ ਤੇ ਖੱਬੇ ਪਾਸੇ ਸੌਕਰ ਦੇ ਮੁਕਾਬਲੇ ਚੱਲ ਰਹੇ ਨੇ ਤੇ ਕੱਲ ਨੂੰ ਐਥਲੈਟਿਕ ਦੇ ਮੁਕਾਬਲੇ ਵੀ ਹੋਣਗੇ ਤੇ ਬੱਚਿਆਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਹੋ ਜਾਏਗੀ। ਤੇ ਇਹ ਸ਼ੇਰੇ ਪੰਜਾਬ ਦਾ ਮੁਕਾਬਲਾ ਚੱਲ ਰਿਹਾ ਜੀ ਦੂਸਰੀ ਟੀਮ ਦੇ ਨਾਲ। ਬਹੁਤ ਖੂਬਸੂਰਤ ਮੁਕਾਬਲਾ ਤੇ ਟੀਮਾਂ ਡਟੀਆਂ ਹੋਈਆਂ ਨੇ ਇਸ ਗਰਾਊਂਡ ਦੇ ਵਿੱਚ। ਇੱਕ ਮੁਕਾਬਲਾ ਚੱਲ ਰਿਹਾ, ਦੂਸਰਾ ਵਿਚਾਲੇ ਮੁਕਾਬਲਾ ਚੱਲ ਰਿਹਾ ਵਾਲੀਬਾਲ ਦਾ ਤੇ ਇੱਧਰ ਸੱਜੇ ਪਾਸੇ ਤੀਸਰਾ ਵਾਲੀਬਾਲ ਦਾ ਮੁਕਾਬਲਾ ਵੀ ਚੱਲ ਰਿਹਾ। ਤਕਰੀਬਨ 10-11 ਵਾਲੀਬਾਲ ਦੇ ਮੁਕਾਬਲੇ ਹੋਣੇ ਨੇ ਫਾਈਨਲ ਤੱਕ ਪਹੁੰਚਣ ਦੇ ਲਈ ਤੇ ਉਧਰ ਫੁੱਟਬਾਲ ਦੇ ਮੁਕਾਬਲੇ ਵੀ ਲਗਾਤਾਰ ਚੱਲਦੇ ਪਏ ਨੇ ਤੇ ਸ਼ਾਮ ਤੱਕ ਫਾਈਨਲ ਮੁਕਾਬਲੇ ਮੁਕੰਮਲ ਹੁੰਦੇ ਜਾਣਗੇ। ਸੋ SCC ਸਪ੍ਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਇਹਨਾਂ ਦਾ ਪਲੇਠਾ 2 ਦਿਨਾਂ ਖੇਡ ਮੇਲਾ 6 ਜੁਲਾਈ ਤੇ 7 ਜੁਲਾਈ ਅੱਜ ਦਿਨ ਸ਼ਨੀਵਾਰ ਨੂੰ 6 ਜੁਲਾਈ ਨੂੰ ਇੱਥੇ ਇਕੱਤਰ ਹੋਏ ਆ। ਇੰਡਸਟਰੀ ਦੇ ਉੱਪਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ। ਮੈਂ ਹਰਜੀਤ ਲਸਾੜਾ ਤੇ ਕੈਮਰਾਮੈਨ ਲਵੀ ਖੱਤਰੀ ਦੇ ਨਾਲ ਤੇ ਨਾਲ ਕੁਝ ਹੀ ਪਲਾਂ ਦੇ ਵਿੱਚ ਅਸੀਂ ਇਹਨਾਂ ਸੌਕਰਸ ਦਾ ਤੇ ਵਾਲੀਬਾਲ ਦਾ ਲਾਈਵ ਪ੍ਰਸਾਰਣ ਵੀ ਤੁਹਾਡੇ ਸਨਮੁਖ ਕਰਦੇ ਚੱਲਾਂਗੇ। ਇਹ ਜਿਹੜਾ ਵਾਲੀਬਾਲ ਦਾ ਮੁਕਾਬਲਾ ਚੱਲ ਰਿਹਾ ਆ ਇਹ SSCC ਸਪ੍ਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਦਾ ਮੁਕਾਬਲਾ ਟਾਈਗਰ ਕਲੱਬ ਦੇ ਨਾਲ ਚੱਲ ਰਿਹਾ। ਬਹੁਤ ਫਸਵਾਂ ਮੁਕਾਬਲਾ ਲੱਗ ਰਿਹਾ। ਖਿਡਾਰੀ ਕਾਫੀ ਤਕੜੇ ਨੇ ਤੇ ਐਨਕਾਂ ਲਾ ਕੇ ਵੀ ਖਿਡਾਰੀ ਖੇਡ ਰਹੇ ਨੇ। ਸ਼ਾਇਦ ਲਸ਼ਕੋਰਾਂ ਪੈਂਦੀਆਂ ਨੇ ਸੂਰਜ ਦੀਆਂ। ਸੋ ਤਕੜੇ ਮੁਕਾਬਲੇ ਵਾਲੀਬਾਲ ਦੇ ਤਕਰੀਬਨ 10-11 ਮੁਕਾਬਲੇ ਹੋਣੇ ਨੇ ਅੱਜ ਪੂਰੇ ਦਿਨ ਦੇ ਵਿੱਚ ਤੇ ਫਾਈਨਲ ਤੱਕ ਫਿਰ ਦੇਖਦੇ ਹਾਂ ਕਿਹੜੀ ਟੀਮ ਜਾਂਦੀ ਹੈ। ਦੋਨੋਂ ਟੀਮਾਂ ਤਕੜੀਆਂ SSCC ਤੇ ਟਾਈਗਰ ਕਲੱਬ। ਤੁਸੀਂ ਦੇਖ ਸਕਦੇ ਹੋ ਕਿ ਖੱਬੇ ਪਾਸੇ ਸੌਕਰ ਦੇ ਓਪਨ ਮੈਚ ਚੱਲ ਰਹੇ ਨੇ। ਲਗਾਤਾਰ 3 ਮੈਚ ਚੱਲ ਰਹੇ ਨੇ। ਤਕਰੀਬਨ 9 ਮੈਚ ਚੱਲਣਗੇ। ਉਸ ਤੋਂ ਬਾਅਦ ਸੈਮੀਫਾਈਨਲ ਫਾਈਨਲ ਦੇ ਮੁਕਾਬਲੇ ਹੋਣਗੇ ਤੇ ਮੇਰੇ ਸੱਜੇ ਪਾਸੇ ਇਸ ਵਕਤ ਸੌਕਰ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਵਾਲੀਬਾਲ ਵੀ ਚੱਲ ਰਿਹਾ। 3 ਮੈਚ ਵਾਲੀਬਾਲ ਦੇ ਲਗਾਤਾਰ ਚੱਲ ਰਹੇ ਨੇ। ਇਹ ਵੀ ਸਾਰੇ ਓਪਨ ਦੇ ਮੈਚ ਨੇ ਤੇ ਕੱਲ ਨੂੰ 7 ਜੁਲਾਈ ਨੂੰ ਇਹਨਾਂ ਮੁਕਾਬਲਿਆਂ ਦੇ ਨਾਲ ਐਥਲੈਟਿਕ ਦੇ ਮੁਕਾਬਲੇ ਵੀ ਹੋਣਗੇ ਤੇ ਅੰਦਾਜ਼ਨ 5000 ਸੰਗਤ ਦੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਬੱਚਿਆਂ ਦੀ ਸ਼ਮੂਲੀਅਤ ਜ਼ਿਆਦਾ ਹੋਏਗੀ। ਸੋ ਸਾਡੇ ਨਾਲ ਤੁਸੀਂ ਲਾਈਵ ਵੀ ਇੰਡੋਸ TV ਦੇ ਉੱਪਰ ਜੁੜੇ ਹੋਏ ਹੋ। ਧੰਨਵਾਦ। ਦੇਖਦੇ ਰਹੋ ਇੰਡੋਸ TV।